वाहिगुरू जी का खालसा। ਚਾਹੁੰਦਾ कि अज ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ। ਅੱਜ ਅਸੀਂ ਤੁਹਾਨੂੰ ਜਿਹੜੀ ਇਹ ਖਬਰ ਦਿਖਾਉਣ ਜਾ ਰਹੇ ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਮੀਡੀਆ ਦੀ ਜਿਹੜੀ ਆਜ਼ਾਦੀ ਆ, ਫਰੀडम ਆਫ ਐਕਸਪ੍ਰੈਸ਼ਨ ਆ, ਉਹਦੇ ਉੱਤੇ ਵੀ ਅਟੈਕ ਆ। ਤੇ ਇਹ ਹਮਲਾ ਕਿੱਥੋਂ ਕੀਤਾ ਗਿਆ? ਇਹ ਹਮਲਾ ਆ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ। ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ, ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ, ਉਹਨਾਂ ਨੇ ਕਿਹਾ ਜਿਹੜੇ ਆ ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਅਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ ਟੀਵੀ 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ, ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਇਸੇ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਅਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ ਟੀਵੀ 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ 'ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਅਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਅਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। ਕਿਉਂਕਿ ਟੀਵੀ 84 ਦੀ ਇਹ ਪੋਲਿਸੀ ਆ। ਟੀਵੀ 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ ਟੀਵੀ 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ, ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ ਐਮਪਲੋਈਜ਼ ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਅਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ, ਇਹ ਅਸੀਂ ਤੁਹਾਨੂੰ ਦੱਸੀ ਆ। ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪੋਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ ਟੀਵੀ 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ। ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ, ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਅਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ, ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ, ਉਹਨਾਂ ਨੇ ਕਿਹਾ ਜਿਹੜੇ ਆ ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਅਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ
ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਇਸ ਲਈ ਅਸੀਂ ਗਏ ਸੀ, ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ, ਕਿਉਂਕਿ TV 84 ਦੀ ਇਹ ਪੋਲਿਸੀ ਆ। TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ TV 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ, ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ EMPLOYEES ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪੋਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ EMPLOYEES ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਇਸ ਲਈ ਅਸੀਂ ਗਏ ਸੀ, ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ
ਸਾਡੀ ਜ਼ਿੰਮੇਵਾਰੀ ਆ। ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ ਪੀਆਰ ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ, ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ, ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एम्पलॉइज़ वालों सानू ये खास रैकोगनाइज़ करके तो ये गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। तो असी जो ये साडे नाल वापरी आ जे इत्थे असीं तुहानूं दस्सी आ। तो श्रोमणी अकाली दल बादल की की पॉलिसी आ, श्रोमणी अकाली दल बादल नहीं चाहता शायद कि TV 84 वर्गे इस तरह सिख चैनल जिहड़े आ वो कवरेज करन। तां चंगी गल आ, असीं भी दुबारा हुण श्रोमणी अकाली दल बादल के दफ्तर कवरेज लई नहीं आवांगे जे श्रोमणी अकाली दल बादल नूं ये इतराज़ आ साडे नाल कि वो कवरेज लई नहीं आउण। पर हाँ, सियासत लोकां दे मसले इन्हां दफ्तरां 'च नहीं, लोकां दे मसले लोकां विच ने, पिंडां 'च ने, शहरां 'च ने, ते असीं वो मसले जिहड़े आ वो तुहाडे अगे रखदे रहांगे। चाहुंदा कि अज ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ 'ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ, ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ, ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एम्पलॉइज़ वालों सानू ये खास रैकोगनाइज़ करके तो ये गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪੋਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ
ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ 'ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। ਕਿਉਂਕਿ TV 84 ਦੀ ਇਹ ਪਾਲਿਸੀ ਆ। TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ TV 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ EMPLOYEES ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ EMPLOYEES ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ
वापस आ गए हाँ। सानू कोई शौक नहीं आ कि असी इस तरह प्रैस कॉन्फ्रेंसिस नूं कवर करिए। असी ये चाहुंदे आ कि जिहड़े साडे दर्शक ने उन्हां तक श्रोमणी अकाली दल बादल जो है, जो उस वल्लों कॉन्फ्रेंसिस कीतियां जांदियां ने जां उस वल्लों जो भी अपना कोई अपना विचार दिता जाता है, वह भी साडे दर्शकों तक पहुँचे। इस लई असी गए सी, पर सानू ये स्पैशली उत्थे रैकोगनाइज़ किया गया तो कहा गया कि तुहानू तुसीं इत्थे कवरेज नहीं कर सकते हो। तो साडी ये जिम्मेवारी सी कि ये गल तुहाडे तक पुजदी करिए कि अज हालांकि पिछले दिनी भगवंत मान नूं TV 84 वालों एक वड्डा सवाल किया गया। भगवंत मान नूं उस सवाल तो बाद आम आदमी पार्टी ने साडे ते इतराज़ चुके। अज श्रोमणी अकाली दल बादल के दफ्तर वालों इस तरह के इतराज़ किए गए हैं। तो साडी जिम्मेवारी आ, मीडिया किसी पार्टी का नहीं हुंदा, मीडिया लोगों का हुंदा आ। मीडिया का काम हुंदा आ लोगों तक सच्ची गल लैके जाना, लोगों के सवाल पोलिटिशियंस नूं करने। मीडिया कोई PR कंपनी नहीं हुंदा किसी भी पार्टी की या किसी भी अदारे की, जो भी होवे। असी लोगों की आवाज़ हाँ, असी पंजाब के लोगों की आवाज़ हाँ, तो असी पंजाब के लोगों के सवाल भी लीडरां नूं पुछांगे ते असी इन्हां लीडरां दे उत्ते सवाल भी चुकते रहांगे। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एंपलॉइज़ वालों सानू ये खास रैकोगनाइज़ करके तो गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। तो असी जो ये साडे नाल वापरी अज इत्थे असीं तुहानूं दस्सी आ। तो श्रोमणी अकाली दल बादल की की पॉलिसी आ, श्रोमणी अकाली दल बादल नहीं चाहता शायद कि TV 84 वर्गे इस तरह सिख चैनल जिहड़े आ वो कवरेज करन। तो चंगी गल आ, असीं भी दोबारा हुण श्रोमणी अकाली दल बादल के दफ्तर कवरेज लई नहीं आवांगे जे श्रोमणी अकाली दल बादल नूं ये इतराज़ आ साडे नाल कि वो कवरेज लई नहीं आउण। पर हाँ, सियासत लोगों के मसले इन्हां दफ्तरां च नहीं, लोगों के मसले लोगों विच ने, पिंडां च ने, शहरां च ने, ते असीं वो मसले जिहड़े आ तुहाडे अगे रखते रहांगे। चाहुंदा कि अज इत्थे चंडीगढ़ दे विच श्रोमणी अकाली दल दा दफ्तर स्थित आ 28 सैक्टर दे विच। इत्थे असीं पहुंचे सी, सानू ये न्यूज़ आई सी कि हरचरण बैंस जो श्रोमणी अकाली दल के आगू ने वो एक प्रैस कॉन्फ्रेंस करन जा रहे आ। तो बाकी मीडिया के नाल असीं भी इत्थे श्रोमणी अकाली दल के दफ्तर पहुंचे सी इस प्रैस कॉन्फ्रेंस नूं कवर करन दे लई। पर उत्थे मौके ते मौजूद एंपलॉइज़ ने जिहड़े श्रोमणी अकाली दल दफ्तर दे, उन्हां वल्लों सानू ये कहा गया उत्थों कि तुहाडा इत्थे दाखला जिहड़ा आ वो प्रतिबंधित आ, उस दे उत्ते रोक आ। सिर्फ जिहड़े सरकारी मानता प्राप्त जिहड़े चैनल ने, एक्रीडेटेड न्यूज़ चैनल उन्होंने कहा जिहड़े आ सिर्फ उही जिहड़े आ इस प्रैस कॉन्फ्रेंस नूं कवर कर सकते आ। ते सानू स्पैशली उन्होंने पासे करके ते दफ्तर तो बाहर जाने लई कहा। तो यह श्रोमणी अकाली दल जिहड़ी कि कहा जाता है कि फैडरल राइट्स जिहड़े आ जां जिहड़ियां फ्रीडम ऑफ एक्सप्रैशन आ जां पंथ दी वो वड्डी पोलीटिकल जमात सी जिहड़ी कि इन्हां कदरां कीमतां दे उत्ते पहरा दिंदी सी। तो अज श्रोमणी अकाली दल के दफ्तर वालों यह TV 84 नूं स्पैशली जिहड़ा आ वो दफ्तर तो चले जाण लई कहा गया। तो असीं वापस आ गए हाँ। सानू कोई शौक नहीं आ कि असीं इस तरह प्रैस कॉन्फ्रेंसिस नूं कवर करिए। असीं ये चाहुंदे आ कि जिहड़े साडे दर्शक ने उन्हां तक श्रोमणी अकाली दल बादल जो है, जो उस वल्लों कॉन्फ्रेंसिस कीतियां जांदियां ने जां उस वल्लों जो भी अपना कोई अपना विचार दिता जाता है, वह भी साडे दर्शकों तक पहुँचे। इस लई असीं गए सी, पर सानू ये स्पैशली उत्थे रैकोगनाइज़ किया गया तो कहा गया कि तुहानू तुसीं इत्थे कवरेज नहीं कर सकते हो। तो साडी ये जिम्मेवारी सी कि ये गल तुहाडे तक पुजदी करिए कि अज हालांकि पिछले दिनी भगवंत मान नूं TV 84 वालों एक वड्डा सवाल किया गया। भगवंत मान नूं उस सवाल तो बाद आम आदमी पार्टी ने साडे ते इतराज़ चुके। अज श्रोमणी अकाली दल बादल के दफ्तर वालों इस तरह के इतराज़ किए गए हैं। तो साडी जिम्मेवारी आ, मीडिया किसी पार्टी का नहीं हुंदा, मीडिया लोगों का हुंदा आ। मीडिया का काम हुंदा आ लोगों तक सच्ची गल लैके जाना, लोगों के सवाल पोलिटिशियंस नूं करने। मीडिया कोई PR कंपनी नहीं हुंदा किसी भी पार्टी की या किसी भी अदारे की, जो भी होवे। असीं लोगों की आवाज़ हाँ, असीं पंजाब के लोगों की आवाज़ हाँ, तो असीं पंजाब के लोगों के सवाल भी लीडरां नूं पुछांगे ते असीं इन्हां लीडरां दे उत्ते सवाल भी चुकते रहांगे।
क्योंकि टीवी 84 की पॉलिसी आ। टीवी 84 किसी भी पोलीटिकल पार्टी की फंडिंग के उत्ते नहीं खड़ा होया। तो टीवी 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एंपलॉइज़ वालों सानू ये खास रैकोगनाइज़ करके तो ये गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। तो असीं जो ये साडे नाल वापरी आ जे इत्थे असीं तुहानूं दस्सी आ। तो श्रोमणी अकाली दल बादल की की पॉलिसी आ। श्रोमणी अकाली दल बादल नहीं चाहुंदा शायद कि टीवी 84 वर्गे इस तरह सिख चैनल जिहड़े आ वो कवरेज करन। तां चंगी गल आ। असीं भी दुबारा हुण श्रोमणी अकाली दल बादल के दफ्तर कवरेज लई नहीं आवांगे जे श्रोमणी अकाली दल बादल नूं ये इतराज़ आ साडे नाल कि वो कवरेज लई नहीं आउण। पर हाँ, सियासत लोकां दे मसले इन्हां दफ्तरां 'च नहीं, लोकां दे मसले लोकां विच ने, पिंडां 'च ने, शहरां 'च ने, ते असीं वो मसले जिहड़े आ तुहाडे अगे रखदे रहांगे। चाहुंदा कि अज ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਂਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਅਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਅਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ 'ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਅਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਅਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। क्योंकि TV 84 की पॉलिसी आ। TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एंपलॉइज़ वालों सानू ये खास रैकोगनाइज़ करके तो ये गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਅਸੀਂ ਤੁਹਾਨੂੰ ਦੱਸੀ ਆ। ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪੋਲਿਸੀ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ। ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ, ਅਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ,
इस प्रैस कॉन्फ्रेंस नूं कवर करन दे लई। पर उत्थे मौके ते मौजूद एम्पलॉइज़ ने जिहड़े श्रोमणी अकाली दल दफ्तर दे, उन्हां वल्लों सानूं इह कहा गया उत्थों कि तुहाडा इत्थे दाखला जिहड़ा आ ਉਹ प्रतिबंधित आ, उस दे उत्ते रोक आ। सिर्फ जिहड़े सरकारी मानता प्राप्त जिहड़े चैनल ने, एक्रीडेटेड न्यूज़ चैनल उन्होंने कहा जिहड़े आ सिर्फ उही जिहड़े आ इस प्रैस कॉन्फ्रेंस नूं कवर कर सकदे आ। ते सानू स्पैशली उन्होंने पासे करके ते दफ्तर तो बाहर जाण लई कहा। तां इह श्रोमणी अकाली दल जिहड़ी कि कहा जाता है कि फैडरल राइट्स जिहड़े आ जां जिहड़ियां फ्रीडम ऑफ एक्सप्रैशन आ जां पंथ दी ओह वड्डी पोलीटिकल जमात सी जिहड़ी कि इन्हां कदरां कीमतां दे उत्ते पहरा दिंदी सी। तां अज श्रोमणी अकाली दल दे दफ्तर वल्लों इह TV 84 नूं स्पैशली जिहड़ा आ ओह दफ्तर तो चले जाण लई कहा गया। तां असीं वापस आ गए हैं। सानू कोई शौक नहीं आ कि असीं इस तरह प्रैस कॉन्फ्रेंसिस नूं कवर करिए। असीं ये चाहुंदे आ कि जिहड़े साडे दर्शक ने उन्हां तक श्रोमणी अकाली दल बादल जो है, जो उस वल्लों कॉन्फ्रेंसिस कीतियां जांदियां ने जां उस वल्लों जो भी अपना कोई अपना विचार दिता जाता है वह भी साडे दर्शकों तक पहुँचे, इसलिए असीं गए सी। पर सानू ये स्पैशली उत्थे रैकोगनाइज़ किया गया तो कहा गया कि तुहानू तुसीं इत्थे कवरेज नहीं कर सकदे हो। तां साडी ये जिम्मेवारी सी कि ये गल तुहाडे तक पुजदी करिए कि अज हालांकि पिछले दिनी भगवंत मान नूं TV 84 वल्लों एक वड्डा सवाल किया गया। भगवंत मान नूं उस सवाल तो बाद आम आदमी पार्टी ने साडे ते इतराज़ चुके। अज श्रोमणी अकाली दल बादल दे दफ्तर वल्लों इस तरह के इतराज़ किए गए ने। तां साडी जिम्मेवारी आ, मीडिया किसी पार्टी का नहीं हुंदा, मीडिया लोकां दा हुंदा आ। मीडिया का काम हुंदा आ लोकां तक सच्ची गल लैके जाना, लोकां दे सवाल पोलीटीशियंस नूं करने। मीडिया कोई PR कंपनी नहीं हुंदा किसी भी पार्टी दी जां किसी भी अदारे दी, जो भी होवे। असीं लोकां दी आवाज़ आ, असीं पंजाब दे लोकां दी आवाज़ आ ते असीं पंजाब दे लोकां दे सवाल भी लीडरां नूं पुछांगे ते असीं इन्हां लीडरां दे उत्ते सवाल भी चुकते रहांगे। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एम्पलॉइज़ वालों सानू ये खास रैकोगनाइज़ करके तो ये गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। तां असीं जो ये साडे नाल वापरी आ जे इत्थे असीं तुहानूं दस्सी आ। तो श्रोमणी अकाली दल बादल की की पॉलिसी आ, श्रोमणी अकाली दल बादल नहीं चाहता शायद कि TV 84 वर्गे इस तरह सिख चैनल जिहड़े आ वो कवरेज करन। तां चंगी गल आ, असीं भी दोबारा हुण श्रोमणी अकाली दल बादल के दफ्तर कवरेज लई नहीं आवांगे जे श्रोमणी अकाली दल बादल नूं ये इतराज़ आ साडे नाल कि वो कवरेज लई नहीं आउण। पर हाँ, सियासत लोकां दे मसले इन्हां दफ्तरां च नहीं, लोकां दे मसले लोकां विच ने, पिंडां च ने, शहरां च ने, ते असीं वो मसले जिहड़े आ तुहाडे अगे रखदे रहांगे। चाहुंदा कि अज इत्थे चंडीगढ़ दे विच श्रोमणी अकाली दल दा दफ्तर स्थित आ 28 सैक्टर दे विच। इत्थे असीं पहुंचे सी, सानू ये न्यूज़ आई सी कि हरचरण बैंस जो श्रोमणी अकाली दल के आगू ने वो एक प्रैस कॉन्फ्रेंस करन जा रहे आ। तां बाकी मीडिया दे नाल असीं भी इत्थे श्रोमणी अकाली दल के दफ्तर पहुंचे सी इस प्रैस कॉन्फ्रेंस नूं कवर करन दे लई। पर उत्थे मौके ते मौजूद एम्पलॉइज़ ने जिहड़े श्रोमणी अकाली दल दफ्तर दे, उन्हां वल्लों सानू इह कहा गया उत्थों कि तुहाडा इत्थे दाखला जिहड़ा आ वो प्रतिबंधित आ, उस दे उत्ते रोक आ। सिर्फ जिहड़े सरकारी मानता प्राप्त जिहड़े चैनल ने, एक्रीडेटेड न्यूज़ चैनल उन्होंने कहा जिहड़े आ सिर्फ उही जिहड़े आ इस प्रैस कॉन्फ्रेंस नूं कवर कर सकदे आ। ते सानू स्पैशली उन्होंने पासे करके ते दफ्तर तो बाहर जाण लई कहा। तां इह श्रोमणी अकाली दल जिहड़ी कि कहा जाता है कि फैडरल राइट्स जिहड़े आ जां जिहड़ियां फ्रीडम ऑफ एक्सप्रैशन आ जां पंथ दी ओह वड्डी पोलीटिकल जमात सी जिहड़ी कि इन्हां कदरां कीमतां दे उत्ते पहरा दिंदी सी। तां अज श्रोमणी अकाली दल दे दफ्तर वल्लों इह TV 84 नूं स्पैशली जिहड़ा आ ओह दफ्तर तो चले जाण लई कहा गया। तां असीं वापस आ गए हैं। सानू कोई शौक नहीं आ कि असीं इस तरह प्रैस कॉन्फ्रेंसिस नूं कवर करिए। असीं ये चाहुंदे आ कि जिहड़े साडे दर्शक ने उन्हां तक श्रोमणी अकाली दल बादल जो है, जो उस वल्लों कॉन्फ्रेंसिस कीतियां जांदियां ने जां उस वल्लों जो भी अपना कोई अपना विचार दिता जाता है वह भी साडे दर्शकों तक पहुँचे, इसलिए असीं गए सी। पर सानू ये स्पैशली उत्थे रैकोगनाइज़ किया गया तो कहा गया
कि तुहानू तुसीं इत्थे कवरेज नहीं कर सकते हो। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ कि ਇਹ ਗੱਲ ਤੁਹਾਡੇ तक ਪੁੱਜਦੀ ਕਰੀਏ कि ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एम्पलॉइज़ वालों सानू ये खास रैकोगनाइज़ करके तो गल कही गई आ कि तुसीं इस नूं कवर नहीं कर सकते तो उत्थों सानू चले जाण लई कहा गया। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸੇ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਹਾਨੂੰ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एम्पलॉइज़ वालों सानू ये खास रैकोगनाइज़ करके तो गल कही गई आ कि तुसीं इस नूं कवर नहीं कर सकते तो उत्थों सानू चले जाण लई कहा गया। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ
नहीं चाहता शायद कि TV 84 वर्गे इस तरह सिख चैनल जिहड़े आ वो कवरेज करन। तां चंगी गल आ, असीं भी दुबारा हुण श्रोमणी अकाली दल बादल दे दफ्तर कवरेज लई नहीं आवांगे जे श्रोमणी अकाली दल बादल नूं ये इतराज़ आ साडे नाल कि वो कवरेज लई नहीं आउण। पर हाँ, सियासत लोकां दे मसले इन्हां दफ्तरां 'च नहीं, लोकां दे मसले लोकां विच ने, पिंडां 'च ने, शहरां 'च ने, ते असीं वो मसले जिहड़े आ तुहाडे अगे रखदे रहांगे। चाहुंदा कि अज ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ 'ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। ਕਿਉਂਕਿ TV 84 ਦੀ ਇਹ ਪਾਲਿਸੀ ਆ, TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ TV 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ, ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ ਐਮਪਲੋਈਜ਼ ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ, ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ।
ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਇਸ ਲਈ ਅਸੀਂ ਗਏ ਸੀ, ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ ਕਿਉਂਕਿ TV 84 ਦੀ ਇਹ ਪਾਲਿਸੀ ਆ। TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ TV 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ EMPLOYEES ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ EMPLOYEES ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਇਸ ਲਈ ਅਸੀਂ ਗਏ ਸੀ, ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ
ਸਾਡੀ ਜ਼ਿੰਮੇਵਾਰੀ ਆ। ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ ਪੀਆਰ ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ, ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ, ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एम्पलॉइज़ वालों सानू ये खास रैकोगनाइज़ करके तो गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। तो असीं जो ये साडे नाल वापरी आ जे इत्थे असीं तुहानूं दस्सी आ। तो श्रोमणी अकाली दल बादल की की पॉलिसी आ, श्रोमणी अकाली दल बादल नहीं चाहता शायद कि TV 84 वर्गे इस तरह सिख चैनल जिहड़े आ वो कवरेज करन। तां चंगी गल आ, असीं भी दोबारा हुण श्रोमणी अकाली दल बादल के दफ्तर कवरेज लई नहीं आवांगे जे श्रोमणी अकाली दल बादल नूं ये इतराज़ आ साडे नाल कि वो कवरेज लई नहीं आउण। पर हाँ, सियासत लोकां दे मसले इन्हां दफ्तरां च नहीं, लोकां दे मसले लोकां विच ने, पिंडां च ने, शहरां च ने, ते असीं वो मसले जिहड़े आ तुहाडे अगे रखदे रहांगे। चाहुंदा कि अज ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ 'ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ, ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ, ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एम्पलॉइज़ वालों सानू ये खास रैकोगनाइज़ करके तो गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪੋਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ
ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ 'ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। ਕਿਉਂਕਿ TV 84 ਦੀ ਇਹ ਪਾਲਿਸੀ ਆ, TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ TV 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ, ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ ਐਮਪਲੋਈਜ਼ ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ
ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਇਸ ਲਈ ਅਸੀਂ ਗਏ ਸੀ, ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ, ਕਿਉਂਕਿ TV 84 ਦੀ ਇਹ ਪਾਲਿਸੀ ਆ। TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ TV 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ, ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ EMPLOYEES ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ EMPLOYEES ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਇਸ ਲਈ ਅਸੀਂ ਗਏ ਸੀ, ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ, ਕਿਉਂਕਿ TV 84 ਦੀ ਇਹ ਪਾਲਿਸੀ ਆ। TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ
नहीं खड़ा होया तां TV 84 ਦੇ ਨਾਲ जो अज ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ EMPLOYEES ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ। ਸ਼੍ਰੋਮਣੀ ਅਕਾਲੀ ਦਲ ਬਾਦਲ नहीं चाहता शायद कि TV 84 वर्गे इस तरह सिख चैनल जोड़े आ कवरेज करन तां चंगी गल आ। असीं भी दोबारा हुण श्रोमणी अकाली दल बादल के दफ्तर कवरेज लई नहीं आवांगे जे श्रोमणी अकाली दल बादल नूं ये इतराज़ आ साडे नाल कि वो कवरेज लई नहीं आउण। पर हाँ सियासत लोकां दे मसले इन्हां दफ्तरां च नहीं, लोकां दे मसले लोकां विच ने, पिंडां च ने, शहरां च ने ते असीं वो मसले जिहड़े आ तुहाडे अगे रखदे रहांगे। चाहुंदा कि अज ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ EMPLOYEES ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ 'ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ वो असीं तुहाडे अगे रखिया कि सानू इत्थे श्रोमणी अकाली दल बादल के दफ्तर के EMPLOYEES वालों सानू ये खास रैकोगनाइज़ करके ते गल कही गई आ कि तुसीं इस नूं कवर नहीं कर सकते ते उत्थों सानू चले जाण लई कहा गया। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ। ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ EMPLOYEES ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ,
ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। ਕਿਉਂਕਿ TV 84 ਦੀ ਇਹ ਪਾਲਿਸੀ ਆ। TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ TV 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ, ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ EMPLOYEES ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ EMPLOYEES ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ
कि अज हालांकि पिछले दिनी भगवंत मान नूं TV 84 वालों एक वड्डा सवाल किया गया। भगवंत मान नूं उस सवाल तो बाद आम आदमी पार्टी ने साडे ते इतराज़ चुके। अज श्रोमणी अकाली दल बादल के दफ्तर वालों इस तरह के इतराज़ किए गए ने। तां साडी जिम्मेवारी आ, मीडिया किसी पार्टी का नहीं हुंदा, मीडिया लोगों का हुंदा आ। मीडिया का काम हुंदा आ लोगों तक सच्ची गल लैके जाना, लोगों के सवाल पोलिटिशियंस नूं करने। मीडिया कोई PR कंपनी नहीं हुंदा किसी भी पार्टी की या किसी भी अदारे की, जो भी होवे। असीं लोगों की आवाज़ हाँ, असीं पंजाब के लोगों की आवाज़ हाँ, तो असीं पंजाब के लोगों के सवाल भी लीडरां नूं पुछांगे ते असीं इन्हां लीडरां दे उत्ते सवाल भी चुकते रहांगे। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एंपलॉइज़ वालों सानू ये खास रैकोगनाइज़ करके तो गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। तो असीं जो ये साडे नाल वापरी आ जे इत्थे असीं तुहानूं दसी आ। तो श्रोमणी अकाली दल बादल की की पॉलिसी आ, श्रोमणी अकाली दल बादल नहीं चाहुंदा शायद कि TV 84 वर्गे इस तरह सिख चैनल जिहड़े आ वो कवरेज करन। तां चंगी गल आ, असीं भी दोबारा हुण श्रोमणी अकाली दल बादल के दफ्तर कवरेज लई नहीं आवांगे जे श्रोमणी अकाली दल बादल नूं ये इतराज़ आ साडे नाल कि वो कवरेज लई नहीं आउण। पर हाँ, सियासत लोगों के मसले इन्हां दफ्तरां 'च नहीं, लोगों के मसले लोगों विच ने, पिंडां 'च ने, शहरां 'च ने, ते असीं वो मसले जिहड़े आ तुहाडे अगे रखदे रहांगे। चाहुंदा कि अज ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਅਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ 'ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एंपलॉइज़ वालों सानू ये खास रैकोगनाइज़ करके तो गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪੋਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ
ਚੰਗੀ ਗੱਲ ਆ। ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ, ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। ਕਿਉਂਕਿ TV 84 ਦੀ ਇਹ ਪਾਲਿਸੀ ਆ। TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ TV 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ ਐਮਪਲੋਈਜ਼ ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ। ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ, ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ
ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਇਸ ਲਈ ਅਸੀਂ ਗਏ ਸੀ, ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। ਕਿਉਂਕਿ TV 84 ਦੀ ਇਹ ਪਾਲਿਸੀ ਆ। TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ TV 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ, ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ EMPLOYEES ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ EMPLOYEES ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਇਸ ਲਈ ਅਸੀਂ ਗਏ ਸੀ, ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ
ਸਾਡੀ ਜ਼ਿੰਮੇਵਾਰੀ ਆ। ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ ਪੀਆਰ ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ, ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ, ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एम्पलॉइज़ वालों सानू ये खास रैकोगनाइज़ करके तो गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। तो असीं जो ये साडे नाल वापरी आ जे इत्थे असीं तुहानूं दस्सी आ। तो श्रोमणी अकाली दल बादल की पॉलिसी आ, श्रोमणी अकाली दल बादल नहीं चाहता शायद कि TV 84 वर्गे इस तरह सिख चैनल जोड़े आ कवरेज करन। तो चंगी गल आ। असीं भी दोबारा हुण श्रोमणी अकाली दल बादल के दफ्तर कवरेज लई नहीं आवांगे जे श्रोमणी अकाली दल बादल नूं ये इतराज़ आ साडे नाल कि वो कवरेज लई नहीं आउण। पर हाँ, सियासत लोकां दे मसले इन्हां दफ्तरां 'च नहीं, लोकां दे मसले लोकां विच ने, पिंडां 'च ने, शहरां 'च ने, ते असीं वो मसले जिहड़े आ तुहाडे अगे रखदे रहांगे। चाहुंदा कि अज इत्थे चंडीगढ़ दे विच श्रोमणी अकाली दल दा दफ्तर स्थित आ 28 सैक्टर दे विच। इत्थे असीं पहुंचे सी, सानू ये न्यूज़ आई सी कि हरचरण बैंस जो श्रोमणी अकाली दल दे आगू ने वो एक प्रैस कॉन्फ्रेंस करन जा रहे आ। तां बाकी मीडिया दे नाल असीं भी इत्थे श्रोमणी अकाली दल दे दफ्तर पहुंचे सी इस प्रैस कॉन्फ्रेंस नूं कवर करन दे लई। पर उत्थे मौके ते मौजूद एम्पलॉइज़ ने जिहड़े श्रोमणी अकाली दल दफ्तर दे, उन्हां वल्लों सानू ये कहा गया उत्थों कि तुहाडा इत्थे दाखला जिहड़ा आ वो प्रतिबंधित आ, उस दे उत्ते रोक आ। सिर्फ जिहड़े सरकारी मानता प्राप्त जिहड़े चैनल ने, एक्रीडेटेड न्यूज़ चैनल उन्होंने कहा जिहड़े आ सिर्फ उही जिहड़े आ इस प्रैस कॉन्फ्रेंस नूं कवर कर सकते आ। ते सानू स्पैशली उन्होंने पासे करके ते दफ्तर तो बाहर जाण लई कहा। तां यह श्रोमणी अकाली दल जिहड़ी कि कहा जाता है कि फैडरल राइट्स जिहड़े आ जां जिहड़ियां फ्रीडम ऑफ एक्सप्रैशन आ जां पंथ दी वो वड्डी पोलीटिकल जमात सी जिहड़ी कि इन्हां कदरां कीमतां दे उत्ते पहरा दिंदी सी। तां अज श्रोमणी अकाली दल दे दफ्तर वल्लों यह TV 84 नूं स्पैशली जिहड़ा आ ओह दफ्तर तो चले जाण लई कहा गया। तां असीं वापस आ गए हैं। सानू कोई शौक नहीं आ कि असी इस तरह प्रैस कॉन्फ्रेंसिस नूं कवर करिए। असी ये चाहुंदे आ कि जिहड़े साडे दर्शक ने उन्हां तक श्रोमणी अकाली दल बादल जो है, जो उस वल्लों कॉन्फ्रेंसिस कीतियां जांदियां ने जां उस वल्लों जो भी अपना कोई अपना विचार दिता जाता है वो भी साडे दर्शकां तक पहुँचे, इसलिए असी गए सी। पर सानू ये स्पैशली उत्थे रैकोगनाइज़ किया गया तो कहा गया कि तुहानू तुसीं इत्थे कवरेज नहीं कर सकदे। तो साडी ये जिम्मेवारी सी कि ये गल तुहाडे तक पुजदी करिए कि अज हालांकि पिछले दिनी भगवंत मान नूं TV 84 वालों एक वड्डा सवाल किया गया। भगवंत मान नूं उस सवाल तो बाद आम आदमी पार्टी ने साडे ते इतराज़ चुके। अज श्रोमणी अकाली दल बादल के दफ्तर वालों इस तरह के इतराज़ किए गए ने। तां साडी जिम्मेवारी आ। मीडिया किसी पार्टी का नहीं हुंदा, मीडिया लोकां दा हुंदा आ। मीडिया का काम हुंदा आ लोकां तक सच्ची गल लैके जाना, लोकां दे सवाल पॉलीटीशियनस नूं करने। मीडिया कोई PR कंपनी नहीं हुंदा किसी भी पार्टी दी या किसी भी अदारे दी, जो भी होवे। असीं लोकां दी आवाज़ आ, असीं पंजाब दे लोकां दी आवाज़ आ, ते असीं पंजाब दे लोकां दे सवाल भी लीडरां नूं पुछांगे, ते असीं इन्हां लीडरां दे उत्ते सवाल भी चुकदे रहांगे। क्योंकि TV 84 की पॉलिसी आ, TV 84 किसी भी पोलीटिकल पार्टी की फंडिंग के उत्ते नहीं खड़ा होया। तो TV 84 के नाल जो अज ये श्रोमणी अकाली दल बादल के दफ्तर वालों किया गया आ, वो असीं तुहाडे अगे रखिया कि सानू इत्थे श्रोमणी अकाली दल बादल के दफ्तर के एम्पलॉइज़ वालों सानू ये खास रैकोगनाइज़ करके तो गल कही गई आ कि तुसीं इस नूं कवर नहीं कर सकते, तो उत्थों सानू चले जाण लई कहा गया। तो असीं जो ये साडे नाल वापरी आ जे इत्थे असीं तुहानूं दस्सी आ। तो श्रोमणी अकाली दल बादल की पॉलिसी आ, श्रोमणी अकाली दल बादल नहीं चाहता शायद कि TV 84 वर्गे इस तरह सिख चैनल जिहड़े आ वो कवरेज करन। तो चंगी गल आ। असीं भी दोबारा हुण श्रोमणी अकाली दल बादल के दफ्तर कवरेज लई नहीं आवांगे जे श्रोमणी अकाली दल बादल नूं ये इतराज़ आ साडे नाल कि वो कवरेज लई नहीं आउण। पर हाँ, सियासत लोकां दे मसले इन्हां दफ्तरां 'च नहीं, लोकां दे मसले
ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ। ਚਾਹੁੰਦਾ ਕਿ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਥਿਤ ਆ 28 ਸੈਕਟਰ ਦੇ ਵਿੱਚ। ਇੱਥੇ ਅਸੀਂ ਪਹੁੰਚੇ ਸੀ, ਸਾਨੂੰ ਇਹ ਨਿਊਜ਼ ਆਈ ਸੀ ਕਿ ਹਰਚਰਨ ਬੈਂਸ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਤਾਂ ਬਾਕੀ ਮੀਡੀਆ ਦੇ ਨਾਲ ਅਸੀਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ। ਪਰ ਉੱਥੇ ਮੌਕੇ 'ਤੇ ਮੌਜੂਦ ਐਮਪਲੋਈਜ਼ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ, ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਉੱਥੋਂ ਕਿ ਤੁਹਾਡਾ ਇੱਥੇ ਦਾਖਲਾ ਜਿਹੜਾ ਆ ਉਹ ਪ੍ਰਤੀਬੰਧਿਤ ਆ, ਉਸ ਦੇ ਉੱਤੇ ਰੋਕ ਆ। ਸਿਰਫ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਚੈਨਲ ਨੇ, ਐਕਰੀਡੇਟਡ ਨਿਊਜ਼ ਚੈਨਲ ਉਹਨਾਂ ਨੇ ਕਿਹਾ ਜਿਹੜੇ ਆ, ਸਿਰਫ ਉਹੀ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਸਕਦੇ ਆ। ਤੇ ਸਾਨੂੰ ਸਪੈਸ਼ਲੀ ਉਹਨਾਂ ਨੇ ਪਾਸੇ ਕਰਕੇ ਤੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਫੈਡਰਲ ਰਾਈਟਸ ਜਿਹੜੇ ਆ ਜਾਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਪੰਥ ਦੀ ਉਹ ਵੱਡੀ ਪੋਲੀਟੀਕਲ ਜਮਾਤ ਸੀ ਜਿਹੜੀ ਕਿ ਇਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੀ ਸੀ। ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਇਹ TV 84 ਨੂੰ ਸਪੈਸ਼ਲੀ ਜਿਹੜਾ ਆ ਉਹ ਦਫ਼ਤਰ ਤੋਂ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਵਾਪਸ ਆ ਗਏ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਅਸੀਂ ਇਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਨੂੰ ਕਵਰ ਕਰੀਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਆ, ਜੋ ਉਸ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ ਜਾਂ ਉਸ ਵੱਲੋਂ ਜੋ ਵੀ ਆਪਣਾ ਕੋਈ ਆਪਣਾ ਵਿਚਾਰ ਦਿੱਤਾ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ, ਇਸ ਲਈ ਅਸੀਂ ਗਏ ਸੀ। ਪਰ ਸਾਨੂੰ ਇਹ ਸਪੈਸ਼ਲੀ ਉੱਥੇ ਰੈਕੋਗਨਾਈਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਇੱਥੇ ਕਵਰੇਜ ਨਹੀਂ ਕਰ ਸਕਦੇ ਹੋ। ਤਾਂ ਸਾਡੀ ਇਹ ਜ਼ਿੰਮੇਵਾਰੀ ਸੀ ਕਿ ਇਹ ਗੱਲ ਤੁਹਾਡੇ ਤੱਕ ਪੁੱਜਦੀ ਕਰੀਏ ਕਿ ਅੱਜ ਹਾਲਾਂਕਿ ਪਿਛਲੇ ਦਿਨੀ ਭਗਵੰਤ ਮਾਨ ਨੂੰ TV 84 ਵੱਲੋਂ ਇੱਕ ਵੱਡਾ ਸਵਾਲ ਕੀਤਾ ਗਿਆ। ਭਗਵੰਤ ਮਾਨ ਨੂੰ ਉਸ ਸਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਤਰਾਜ਼ ਚੁੱਕੇ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਇਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਨੇ। ਤਾਂ ਸਾਡੀ ਜ਼ਿੰਮੇਵਾਰੀ ਆ, ਮੀਡੀਆ ਕਿਸੇ ਪਾਰਟੀ ਦਾ ਨਹੀਂ ਹੁੰਦਾ, ਮੀਡੀਆ ਲੋਕਾਂ ਦਾ ਹੁੰਦਾ ਆ। ਮੀਡੀਆ ਦਾ ਕੰਮ ਹੁੰਦਾ ਆ ਲੋਕਾਂ ਤੱਕ ਸੱਚੀ ਗੱਲ ਲੈ ਕੇ ਜਾਣਾ, ਲੋਕਾਂ ਦੇ ਸਵਾਲ ਪੋਲੀਟੀਸ਼ੀਅਨਸ ਨੂੰ ਕਰਨੇ। ਮੀਡੀਆ ਕੋਈ PR ਕੰਪਨੀ ਨਹੀਂ ਹੁੰਦਾ ਕਿਸੇ ਵੀ ਪਾਰਟੀ ਦੀ ਜਾਂ ਕਿਸੇ ਵੀ ਅਦਾਰੇ ਦੀ, ਜੋ ਵੀ ਹੋਵੇ। ਅਸੀਂ ਲੋਕਾਂ ਦੀ ਆਵਾਜ਼ ਆ, ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤੇ ਅਸੀਂ ਪੰਜਾਬ ਦੇ ਲੋਕਾਂ ਦੇ ਸਵਾਲ ਵੀ ਲੀਡਰਾਂ ਨੂੰ ਪੁੱਛਾਂਗੇ ਤੇ ਅਸੀਂ ਇਹਨਾਂ ਲੀਡਰਾਂ ਦੇ ਉੱਤੇ ਸਵਾਲ ਵੀ ਚੁੱਕਦੇ ਰਹਾਂਗੇ। ਕਿਉਂਕਿ TV 84 ਦੀ ਇਹ ਪਾਲਿਸੀ ਆ। TV 84 ਕਿਸੇ ਵੀ ਪੋਲੀਟੀਕਲ ਪਾਰਟੀ ਦੀ ਫੰਡਿੰਗ ਦੇ ਉੱਤੇ ਨਹੀਂ ਖੜਾ ਹੋਇਆ। ਤਾਂ TV 84 ਦੇ ਨਾਲ ਜੋ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵੱਲੋਂ ਕੀਤਾ ਗਿਆ ਆ ਉਹ ਅਸੀਂ ਤੁਹਾਡੇ ਅੱਗੇ ਰੱਖਿਆ ਕਿ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦੇ EMPLOYEES ਵੱਲੋਂ ਸਾਨੂੰ ਇਹ ਖਾਸ ਰੈਕੋਗਨਾਈਜ਼ ਕਰਕੇ ਤੇ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਸ ਨੂੰ ਕਵਰ ਨਹੀਂ ਕਰ ਸਕਦੇ ਤੇ ਉੱਥੋਂ ਸਾਨੂੰ ਚਲੇ ਜਾਣ ਲਈ ਕਿਹਾ ਗਿਆ। ਤਾਂ ਅਸੀਂ ਜੋ ਇਹ ਸਾਡੇ ਨਾਲ ਵਾਪਰੀ ਆ ਜੇ ਇੱਥੇ ਇਹ ਅਸੀਂ ਤੁਹਾਨੂੰ ਦੱਸੀ ਆ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀ ਪਾਲਿਸੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਚਾਹੁੰਦਾ ਸ਼ਾਇਦ ਕਿ TV 84 ਵਰਗੇ ਇਸ ਤਰ੍ਹਾਂ ਸਿੱਖ ਚੈਨਲ ਜਿਹੜੇ ਆ ਉਹ ਇਹ ਕਵਰੇਜ ਕਰਨ। ਤਾਂ ਚੰਗੀ ਗੱਲ ਆ, ਅਸੀਂ ਵੀ ਦੁਬਾਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਕਵਰੇਜ ਲਈ ਨਹੀਂ ਆਵਾਂਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਇਤਰਾਜ਼ ਆ ਸਾਡੇ ਨਾਲ ਕਿ ਉਹ ਕਵਰੇਜ ਲਈ ਨਹੀਂ ਆਉਣ। ਪਰ ਹਾਂ, ਸਿਆਸਤ ਲੋਕਾਂ ਦੇ ਮਸਲੇ ਇਹਨਾਂ ਦਫ਼ਤਰਾਂ 'ਚ ਨਹੀਂ, ਲੋਕਾਂ ਦੇ ਮਸਲੇ ਲੋਕਾਂ ਵਿੱਚ ਨੇ, ਪਿੰਡਾਂ 'ਚ ਨੇ, ਸ਼ਹਿਰਾਂ 'ਚ ਨੇ ਤੇ ਅਸੀਂ ਉਹ ਮਸਲੇ ਜਿਹੜੇ ਆ ਉਹ ਤੁਹਾਡੇ ਅੱਗੇ ਰੱਖਦੇ ਰਹਾਂਗੇ।